दुख आ तकलीफ आ कुछ भी है, माँ बोली साडी सांझी है, साडे सारे पंजाबी भरा वा ते उन्हां दा दुख जिहड़ा ओह साडा दुख साझा ही है। दुख साझे ही होण ते चंगा हुंदा। बजुर्ग सी ना जरा जिहदी अख ते पट्टी लगी सी, मैं इंटरव्यू करदा सा, अपने वीडियोज भी उन्हां दी फोटो लाई असी। ਉਹ ਵੀ ਤਸਵੀਰ ਵੇਖ ਕੇ ਆਂਦਾ ਬੜਾ ਦੁੱਖ ਲੱਗਾ। ਸਾਡੇ ਬਜ਼ੁਰਗਾਂ ਵਰਗੇ ਬਜ਼ੁਰਗ ਨੇ ਬਿਲਕੁਲ ਇਸ ਤਰ੍ਹਾਂ ਦੀਆਂ ਵੀਡੀਓ ਵੇਖੀਆਂ ਦਿਲ ਨੂੰ ਖਿੱਚਦੇ ਪੈਂਦੀ ਆ ਵੀ ਸਾਡੇ ਆਪਣੇ ਨੇ। ਉਹੀ ਗੱਲਾਂ ਉਹੀ ਜਿਹੜੀਆਂ ਉਹ ਵੀ ਕਰਦੇ ਨੇ ਤੇ ਅਸੀਂ ਵੀ ਕਰਦੇ ਹਾਂ ਕਿ ਇਹ ਇੱਥੇ ਵੰਡ ਕੋਈ ਨਹੀਂ ਹੈਗੀ। ਅੰਦਰੋਂ ਦਿਲ ਤੋਂ ਅਸੀਂ ਇੱਕੋ ਹੀ ਆ ਤੇ ਇੱਕ ਹੀ ਰਹਿਣਾ। ਖੂਨ ਇੱਕ ਆ, ਮਾਂ ਬੋਲੀ ਇੱਕ ਆ, ਸਾਰਾ ਕੁਝ ਇੱਕ ਹੀ ਹੈ ਤੇ ਪੰਜਾਬ ਸਾਂਝਾ ਹੀ ਹੈ। ਹੋ ਵੰਡ 47 ਵਾਲੀ ਭੁੱਲੇ ਨਹੀਂ ਅਜੇ, ਸੀਨੇ ਜ਼ਖਮ ਆ ਹਰੇ ਅਜੇ ਘੁੱਲੇ ਨਹੀਂ ਅਜੇ। ਮਾਂ ਬੋਲੀ ਪਿੱਛੇ ਸੂਲੀ ਚੜੇ ਸਾਡੇ ਵੱਢ ਕੇ, ਅੱਖਾਂ ਵਿੱਚ ਅਥਰੂ ਆ ਡੁੱਲੇ ਨਹੀਂ ਅਜੇ। ਇੱਕੋ ਆ ਜ਼ਬਾਨ ਸਾਡੀ ਇੱਕੋ ਪਹਿਨਾਵਾ, ਲੈਂਦੇ ਵੱਲੋਂ ਦਿੱਲੀ ਆਉਣਾ ਅੱਗ ਜਿਹਾ ਲਾਵਾ। ਦੁੱਖ ਵੀ ਹੈ ਸਾਂਝੇ ਸਾਡੇ ਸੁੱਖ ਵੀ ਹੈ ਸਾਂਝੇ, ਇੱਥੇ ਨਾ ਤੇਰਾ ਨਾ ਮੇਰਾ ਹੀ ਓਏ। ਇਹ ਪੰਜਾਬ ਵੀ ਮੇਰਾ, ਉਹ ਪੰਜਾਬ ਵੀ ਮੇਰਾ ਹੀ ਓਏ। ਇਹ ਪੰਜਾਬ ਵੀ अस्सलाम वालेकुम दोस्तों, सत श्री अकाल। मेरा नाम नासिर ढिल्लों। तुसीं इस वेले साडे नाल जुड़ चुके हो पंजाबी लहर यूट्यूब चैनल। उहदे नाल नाल तुसीं सानूं पंजाब टुडे ते भी वेख सकदे हो। पंजाब दी गल करिए, पंजाबीयत दी गल करिए, चढ़दा पंजाब होवे, लहिंदा पंजाब होवे, साडा खून एक, साडा पहनावा एक, साडा रहन सहन एक, साडे दुख इक्को जे। जिहड़ा दिल्ली दे विच अंदोलन चल रहा पिछले कुछ महीनों तो, किसान बैठे ने अपनी मंगां लैके इंडिया सरकार ਦੇ ਅੱਗੇ ਉਹਨਾਂ ਮੰਗਾਂ ਰੱਖੀਆਂ ਜਿਹੜੀਆਂ ਕਿਸਾਨ ਫਾਰਮਰ ਐਕਟ ਬਿੱਲ ਆ ਉਹਦੀ ਮਨਸੂਖੀ ਵਾਸਤੇ, ਜਿੱਥੇ ਬਹੁਤ ਸਾਰੇ ਉਧਰਲੇ ਪੰਜਾਬ ਦੇ ਸਿੰਗਰਸ ਜਿਹੜੇ ਨੇ, ਜਿਸ ਤਰ੍ਹਾਂ ਜਸ ਬਾਜਵਾ, ਸ਼੍ਰੀ ਬਰਾੜ ਜਾਂ ਮਨਕੀਰਤ ਔਲਖ ਹੋਣਾ, ਕੰਵਰ ਗਰੇਵਾਲ ਹੋਣਾ, ਜਿੱਥੇ ਆਪਣਾ ਯੋਗਦਾਨ ਪਾਇਆ। ਜਿਹੜੇ ਉੱਥੋਂ ਦੇ ਜਵਾਨ ਜਾਂ ਬੈਠੇ ਨੇ ਉਹਨਾਂ ਵਾਸਤੇ ਗੀਤਾਂ ਦੀ ਸ਼ਕਲ ਦੇ ਵਿੱਚ ਉਹਨਾਂ ਦਾ ਖੂਨ ਗਰਮਾਉਣ ਵਾਸਤੇ, ਉਹਨਾਂ 'ਤੇ ਐਨਰਜੀ ਭਰਨ ਵਾਸਤੇ ਉਹ ਗੀਤ ਰਿਕਾਰਡ ਕਰਕੇ ਰਿਲੀਜ਼ ਕੀਤੇ। ਉੱਥੇ ਹੀ ਪਾਕਿਸਤਾਨ ਪੰਜਾਬ ਵੀ ਪਿੱਛੇ ਨਹੀਂ ਰਿਹਾ। ਪਾਕਿਸਤਾਨ ਪੰਜਾਬ ਤੋਂ ਵੀ ਬਹੁਤ ਸੋਹਣੇ ਨਵੇਂ ਟੈਲੈਂਟਡ ਮੁੰਡੇ, ਇਹ ਵੀ ਚੱਠਾ ਦੀ ਗੱਲ ਕਰ ਲਈਏ, ਸਮੀ ਜੱਟ ਉਹਨਾਂ ਦੀ ਗੱਲ ਕਰ ਲਈਏ, ਪ੍ਰਧਾਨ ਉਹਨਾਂ ਦੀ ਗੱਲ ਕਰ ਲਈਏ, ਮਨਸੂਰ ਚਿਸ਼ਤੀ ਹੋਣੀ, ਉਹਨਾਂ ਨੇ ਬਹੁਤ ਸੋਹਣੇ ਗੀਤ ਜਿਹੜੇ ਵਾ ਪਾਕਿਸਤਾਨ ਤੋਂ ਉਹਨਾਂ ਦੀ ਸਪੋਰਟ ਦੇ ਵਿੱਚ ਰਿਲੀਜ਼ ਕੀਤੇ। ਉੱਥੇ ਹੀ ਇੱਕ ਹੋਰ ਬਹੁਤ ਸੋਹਣਾ ਸੌਂਗ ਜਿਹੜਾ ਫੈਸਲਾਬਾਦ ਲੈਲਪੁਰ ਦੀ ਧਰਤੀ ਤੋਂ, ਮੇਰੇ ਹੀ ਸ਼ਹਿਰ ਦੀ ਧਰਤੀ ਤੋਂ, ਸਾਡੇ ਬਹੁਤ ਪਿਆਰੇ ਦੋਸਤ ਡੀਜੇ ਰੱਬੀ ਉਹਨਾਂ ਦੇ ਨਾਲ ਲਾਲਾ ਲਾਇਲਪੁਰੀਆ, ਤੇ ਇਸ ਗਾਣੇ ਨੂੰ ਲਿਖਿਆ ਇਹਨਾਂ ਹੀ ਡੀਜੇ ਰੱਬੀ ਉਹਨਾਂ ਦੇ ਨਾਲ ਡੈਨੀ ਵੀਰ ਨੇ। ਡੈਨੀ ਵੀਰ ਨੂੰ ਮੈਂ ਛੇੜਦਾ ਵੀ ਹਾਂ, ਬਿਹਾਈਂਡ ਦਾ ਸੀਨ ਉਹ ਨਾਂ ਨਹੀਂ ਲੈਣਾ, ਹੁਣ ਕਿਉਂ ਛੇੜਦਾ। ਸੋ ਇਹਨਾਂ ਨੇ ਇਹ ਗਾਣਾ ਲਿਖਿਆ, ਮੇਰਾ ਪੰਜਾਬ ਪਿਛਲੇ ਹੀ ਦਿਨੀ ਰਿਲੀਜ਼ ਕੀਤਾ, ਜਿਹੜਾ ਬੜਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ, ਫੇਮਸ ਹੋ ਰਿਹਾ ਜਾ ਰਿਹਾ, ਉੱਧਰਲੇ ਪੰਜਾਬ ਵੀ ਸੁਣਿਆ ਜਾ ਰਿਹਾ। ਸੋ ਮੁੰਡੇ ਜਿਹੜੇ ਆ ਕਿਤੇ ਨਾ ਕਿਤੇ, ਜਿਹੜੇ ਸਾਡੇ ਟੈਲੈਂਟਡ ਮੁੰਡੇ ਨੇ, ਪਿੰਡਾਂ ਦੇ ਮੁੰਡੇ ਨੇ, ਸਾਡੇ ਸ਼ਹਿਰ ਦੇ ਮੁੰਡੇ ਨੇ, ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜਦੇ ਨੇ, ਤੇ ਉਹ ਦਰਦ ਜਿਹੜਾ ਉੱਥੇ ਲੈ ਕੇ ਉਹ ਕਿਸਾਨ ਫਾਰਮਰ ਬੈਠੇ ਨੇ, ਉਸ ਦਰਦ ਨੂੰ ਆਪਣਾ ਦਰਦ ਸਮਝਦਾ ਆ ਇਹ ਗਾਣੇ ਜਿਹੜੇ ਆ ਇੱਧਰੋਂ ਰਿਲੀਜ਼ ਕਰ ਰਹੇ ਉਹਨਾਂ ਦੀ ਸਪੋਰਟ ਦੇ ਵਿੱਚ। ਸੋ ਉਸੇ ਹੀ ਟੌਪਿਕ 'ਤੇ ਗੱਲ ਕਰਨ ਵਾਸਤੇ ਅਸੀਂ ਅੱਜ ਮੌਜੂਦ ਹਾਂ ਡੀਜੇ ਰੱਬੀ ਤੇ ਉਹਨਾਂ ਦੀ ਟੀਮ ਦੇ ਕੋਲ। ਗੱਲਬਾਤ ਜਿਹੜੀ ਆ ਸ਼ੁਰੂ ਕਰਦੇ ਆ ਡੀਜੇ ਰੱਬੀ ਨਾਲ। अस्सलाम वालेकुम। वालेकुम सलाम जी। ਮੇਰੇ ਕੀ ਹਾਲ ਚਾਲ? ਠੀਕ ਠਾਕ भाजी वधिया। ਇਹ ਦੱਸੋ ਪਹਿਲੋਂ ਤੇ ਮੇਰਾ ਪੰਜਾਬ ਜੀ ਗਾਣਾ ਸੁਣਿਆ, ਇਹ ਕੀ ਦੇਣ 'ਚ ਹੈ ਵੀ ਮੇਰਾ ਪੰਜਾਬ ਜਿਹੜਾ ਵਾ ਗਾਣਾ ਰਿਲੀਜ਼ ਕਰ ਦਿੱਤਾ? ਇਹ ਕਿਤਨਾ ਕਿਤੇ ਵੀ ਗੱਲ ਕੀਤੀ ਜਾਂਦੀ ਹੈ, ਕਿਤੇ ਵੇਖੋ ਵੇਖੀ ਤੇ ਨਹੀਂ ਹੋ ਗਿਆ ਯਾਰ ਉਹਨੇ ਵੀ ਕਰਦਾ ਮੈਂ ਵੀ ਕਰਦਾ? ਨਹੀਂ, ਇੱਦਾਂ ਨਹੀਂ ਹੈ ਭਾਜੀ। ਬੇਸਿਕਲੀ ਦੇਖੋ, ਕੁਛ ਵੀ ਹੈ, ਇੱਕ ਸਾਂਝ ਹੈਗੀ ਹੈ, ਭਾਵੇਂ ਸਾਡੇ ਪੈਦਾ ਹੋਣ ਤੋਂ ਪਹਿਲੇ ਹੀ ਮਤਲਬ ਵੰਡਾਂ ਹੋ ਗਈਆਂ, ਸਾਰਾ ਕੁਝ ਹੋ ਗਿਆ, ਬਟ ਇੱਕ ਦਿਲ ਦੇ ਵਿੱਚ ਜਿਹੜੀ ਚੀਜ਼ ਆ ਨਾ, ਉਹ ਕਿਤੇ ਨਾ ਕਿਤੇ ਉਹ ਆਪਣਾ ਆਪ ਦਿਖਾਉਂਦੀ ਹੈ ਕਿ ਯਾਰ ਮੈਂ ਹੈ ਵਾਂ ਕਿਤੇ, ਮਤਲਬ ਇੱਕ ਰੱਖਦੀ ਹਾਂ ਜਗ੍ਹਾ। ਤੇ ਇੱਕ ਸਾਂਝ ਆ, ਦੁੱਖ ਆ, ਤਕਲੀਫ ਆ, ਕੁਛ ਵੀ ਆ, ਮਾਂ ਬੋਲੀ ਸਾਡੀ ਸਾਂਝੀ ਆ, ਸਾਡੇ ਸਾਰੇ ਪੰਜਾਬੀ ਭਰਾ ਵਾ, ਤੇ ਉਹਨਾਂ ਦਾ ਦੁੱਖ ਜਿਹੜਾ ਉਹ ਸਾਡਾ ਦੁੱਖ ਸਾਂਝਾ ਹੀ ਆ। ਦੁੱਖ ਸਾਂਝੇ ਹੀ ਹੋਣ ਤੇ ਚੰਗਾ ਹੁੰਦਾ, ਤੇ ਖੁਸ਼ੀਆਂ ਸਾਂਝੀਆਂ, ਦੁੱਖ ਸਾਂਝੇ, ਤੇ ਮਾਂ ਬੋਲੀ ਸਾਡੀ ਸਾਂਝੀ, ਤੇ ਪਹਿਨਾਵਾ ਜਿੱਦਾਂ ਲਿਰਿਕਸ ਵੀ ਤੁਸੀਂ ਸੁਣੇ ਆ, ਜੋ ਗੱਲਾਂ ਹੋਈਆਂ ਉਹ ਸਾਰੀਆਂ ਸੱਚ ਹੀ ਆ, ਤੇ ਉਹ ਅੰਦਰੋਂ ਹੀ ਆਉਂਦੀਆਂ। ਉਹ ਬੰਦਾ ਆਪ ਦੇਖੋ ਦੇਖੀ ਨਹੀਂ ਕਰ ਸਕਦਾ, ਜਾਂ ਮਤਲਬ ਦੇਖੋ ਦੇਖੀ ਕਰੋ ਤੇ ਉਹ ਵੀ ਨਜ਼ਰ ਆ ਜਾਂਦਾ। ਜਿੱਥੇ ਕੋਈ ਆਰਗੈਨਿਕ ਚੀਜ਼, ਰੀਅਲ ਚੀਜ਼ ਹੁੰਦੀ ਹੈ, ਉਹ ਵੀ ਨਜ਼ਰ ਆ ਜਾਂਦੀ ਹੈ।
ਤੇ ਬਾਕੀ ਲਿਰਿਕਸ ਡਿਫਾਈਨ ਕਰਦੇ ਸਾਰੀ ਗੱਲ ਨੂੰ। ਕਿਸ ਤਰ੍ਹਾਂ ਰੱਬੀ ਸਾਰਾ ਕੁਝ ਵੇਖਦੇ ਸੋ ਕਿਤੇ ਨਾ ਕਿਤੇ ਵੇਖਦੇ ਆ ਨਾ ਆਪਣਾ ਉਧਰਲੇ ਮੀਡੀਆ ਤੇ ਸਾਡਾ ਮੀਡੀਆ ਇੱਕ ਦੂਜੇ ਦੀਆਂ ਖਬਰਾਂ ਘੱਟ ਵਿਖਾਉਂਦੇ ਨੇ, ਜਿਹੜੀਆਂ ਬੈਡ ਆਪਾਂ ਜੇ ਗੱਲ ਲਈਏ ਮੇਨਸਟ੍ਰੀਮ ਮੀਡੀਆ ਉਹ ਇੱਕ ਦੂਜੇ ਦੀਆਂ ਬਖਤੋਈਆਂ ਕਰਦੇ ਨਜ਼ਰ ਆਉਂਦੇ ਨੇ। ਤੇ ਕਿਸ ਤਰ੍ਹਾਂ ਉਧਰ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਸੋ ਵੀ ਉੱਥੇ ਆ ਕੁਝ ਹੋ ਰਿਹਾ? ਦੇਖੋ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਆ ਜਿਹਨੇ ਇੰਨੀ ਸਹੂਲਤ ਦੇ ਦਿੱਤੀ ਆ ਹਰ ਕਿਸੇ ਨੂੰ ਕਿ ਹਰ ਕਿਸੇ ਦੇ ਹੱਥ 'ਚ ਹੁਣ ਆਪਣਾ ਨਿਊਜ਼ ਚੈਨਲ ਆ ਤੇ ਹਰ ਬੰਦਾ ਸਟ੍ਰੀਮ ਕਰ ਰਿਹਾ, ਹਰ ਗੱਲ ਹਰ ਜਗ੍ਹਾ ਦੀ ਹਰ ਥਾਂ ਪਹੁੰਚ ਰਹੀ ਹੈ। ਇਹ ਬਹੁਤ ਵੱਡਾ ਪਲੇਟਫਾਰਮ ਆ ਤੇ ਮੇਰਾ ਨਹੀਂ ਖਿਆਲ ਕਿ ਆਉਣ ਵਾਲੇ ਟਾਈਮ ਦੇ ਵਿੱਚ ਦੂਸਰਾ ਮੀਡੀਆ ਜਿਹੜਾ ਵਾ ਉਹਦੀ ਕੋਈ ਬੁੱਕਤ ਰਹਿ ਜਾਏਗੀ ਇਹਦੇ ਪਿੱਛੇ। ਤੇ ਇਹ ਬਹੁਤ ਵੱਡਾ ਨੈਟਵਰਕ ਆ ਤੇ ਬੜੀ ਅੱਛੀ ਚੀਜ਼ ਆ ਕਿ ਸਾਨੂੰ ਇੱਕ ਦੂਜੇ ਦਾ ਦੁੱਖ ਸੁੱਖ ਵੰਡਣ ਦੇ ਵਿੱਚ ਜਿਹੜਾ ਵਾ ਦੁਸ਼ਵਾਰੀ ਨਹੀਂ ਹੁੰਦੀ, ਮੁਸ਼ਕਲ ਨਹੀਂ ਪੇਸ਼ ਆਉਂਦੀ, ਅਸੀਂ ਦੱਸ ਸਕਦੇ ਹਾਂ ਸੋਸ਼ਲ ਮੀਡੀਆ ਦੇ ਥਰੂ। ਸੋਸ਼ਲ ਮੀਡੀਆ ਦੀ ਰਾਹੀਂ ਆਪਣੀ ਗੱਲਬਾਤ ਇਸੇ ਤਰ੍ਹਾਂ ਹੀ ਉਧਰ ਦੀਆਂ ਨਿਊਜ਼ ਜਿਹੜੀਆਂ ਉਹ ਪਹੁੰਚਦੀਆਂ ਸੀ। ਉੱਥੇ ਜਿਸ ਤਰ੍ਹਾਂ ਮੈਂ ਪਿੱਛੇ ਇੱਕ ਇੰਟਰਵਿਊ ਕਰਨ ਡਿਆ ਸੋ ਆਂਦੇ ਵੀ ਉਹ ਬਜ਼ੁਰਗ ਸੀ ਨਾ ਜਿਹੜਾ ਜਿਹਦੀ ਅੱਖ ਤੇ ਪੱਟੀ ਲੱਗੀ ਸੀ, ਉਹ ਮੈਂ ਇੰਟਰਵਿਊ ਕਰਦਾ ਸਾਂ, ਉਹ ਆਪਣੇ ਵੀਡੀਓ 'ਚ ਵੀ ਉਹਨਾਂ ਦੀ ਫੋਟੋ ਲਾਈ ਅਸੀਂ। ਉਹ ਵੀ ਤਸਵੀਰ ਵੇਖ ਕੇ ਆਂਦਾ ਬੜਾ ਦੁੱਖ ਲੱਗਾ, ਸਾਡੇ ਬਜ਼ੁਰਗਾਂ ਵਰਗੇ ਬਜ਼ੁਰਗ ਨੇ। ਬਿਲਕੁਲ ਇਸ ਤਰ੍ਹਾਂ ਦੀਆਂ ਵੀਡੀਓ ਵੇਖੀਆਂ ਉਹ ਦਿਲ ਨੂੰ ਖਿੱਚਦੇ ਪੈਂਦੀ ਆ ਵੀ ਸਾਡੇ ਆਪਣੇ ਨੇ, ਸਾਡੇ ਕਿਸਾਨ ਵੀਰ ਨੇ, ਉਹਨਾਂ ਨਾਲ ਇਹ ਕੁਝ ਹੋ ਰਿਹਾ। ਤੇ ਕਿਸ ਤਰ੍ਹਾਂ ਦਾ ਰਿਸਪੌਂਸ ਫਿਰ ਕਿਸ ਤਰ੍ਹਾਂ ਦਾ ਰਿਹਾ? ਰਿਸਪੌਂਸ ਭਾਜੀ ਬਹੁਤ ਵਧੀਆ ਰਿਹਾ। ਆਪਣੇ ਚੈਨਲ ਤੋਂ ਹੀ ਰਿਲੀਜ਼ ਕੀਤਾ ਇਹਨੂੰ ਤੇ ਡੇ ਬਾਏ ਡੇ ਮਤਲਬ ਗਰੋ ਹੋ ਰਿਹਾ, ਬਹੁਤ ਵਧੀਆ ਰਿਸਪੌਂਸ ਆ ਰਿਹਾ। ਫਿਰ ਇਹਦੇ ਉੱਤੇ ਰਿਐਕਸ਼ਨ ਵੀਡੀਓਜ਼ ਵੀ ਉਧਰੋਂ ਚੜ੍ਹਦੇ ਪੰਜਾਬ ਵੱਲੋਂ ਬਣੇ, ਲਹਿੰਦੇ ਪੰਜਾਬ ਵੱਲੋਂ ਬਣੇ ਤੇ ਉਹ ਵੀਡੀਓਜ਼ ਦਾ ਵੀ ਸਿਲਸਿਲਾ ਜਾਰੀ ਆ, ਉਹ ਬਣੀ ਜਾ ਰਿਹਾ ਜਿੱਦਾਂ ਜਿੱਦਾਂ ਲੋਕਾਂ ਤੱਕ ਪਹੁੰਚੀ ਜਾ ਰਿਹਾ ਵਾ, ਸਾਰੇ ਲਾਈਕ ਕਰ ਰਹੇ ਆ ਤੇ ਵੀਡੀਓਜ਼ ਵੀ ਉਹਦੇ ਬਣਾ ਰਹੇ ਤੇ ਉਮੀਦ ਆ ਅੱਗੇ ਵੀ ਉਹਨੂੰ ਪਿਆਰ ਦੇਣਗੇ। ਸਾਡੀ ਬੇਸਿਕ ਸਾਡਾ ਮਕਸਦ ਸੀਗਾ ਆਪਣੀ ਆਵਾਜ਼ ਨੂੰ ਉੱਥੇ ਪਹੁੰਚਾਉਣਾ ਤੇ ਉਹ ਮੇਰਾ ਖਿਆਲ ਆ ਕਿ ਪਹੁੰਚ ਗਈ ਹੈ, ਸ਼ਾਮਲ ਹੋਣਾ। ਬਿਲਕੁਲ ਬਿਲਕੁਲ ਇਦਾਂ ਆਪਾਂ ਕਿਤੇ ਨਾ ਕਿਤੇ ਇੱਕ ਛੋਟੀ ਜੀ ਕੋਸ਼ਿਸ਼, ਇੱਕ ਛੋਟੀ ਜੀ ਕਾਵਿਸ਼ ਦੇ ਨਾਲ ਉਹ ਉਹਨਾਂ ਤੱਕ ਆਵਾਜ਼ ਪਹੁੰਚ ਗਈ ਵੀ ਯਾਰ ਉੱਧਰ ਜਿਹੜੇ ਬੈਠੇ ਆ, ਕਿਉਂਕਿ ਪਹਿਲੋਂ ਤੇ ਜਿੰਨੀ ਦੇਰ ਤੱਕ ਰੱਬੀ ਸੋਸ਼ਲ ਮੀਡੀਆ ਨਹੀਂ ਸੀ ਇਹ ਕੁਛ ਤੇ ਵਿਖਾਇਆ ਹੀ ਨਹੀਂ ਜਾਂਦਾ ਵੀ ਉੱਧਰ ਵੀ ਪੰਜਾਬੀ ਹੈਗੇ, ਇਹ ਵੀ ਹੈਗੇ, ਉਹਨਾਂ ਤੇ ਨਿਆਣਿਆਂ ਨੂੰ ਆਪਣਿਆਂ ਨੂੰ ਪਤਾ ਹੀ ਨਹੀਂ ਸੀ। ਬਿਲਕੁਲ ਇਦਾਂ ਹੁਣ ਸੋਸ਼ਲ ਮੀਡੀਆ ਆਇਆ ਤੇ ਗੱਲਾਂ ਅਵੇਅਰਨੈਸ ਬਹੁਤ ਜ਼ਿਆਦਾ ਹੋ ਗਈ, ਸਾਰਾ ਹੈ ਤੇ ਇੱਕੋ ਕੁਛ ਹੀ ਹੈ। ਹਾਂਜੀ ਇੱਕੋ ਹੀ ਹੈ, ਸਾਂਝਾ ਸਾਰਾ ਕੁਝ। ਅੱਛਾ, ਕਿਸ ਤਰ੍ਹਾਂ ਫਿਰ ਓਵਰਆਲ ਵਰਲਡ ਦੇ ਵਿੱਚ ਪੰਜਾਬੀ ਬੈਠੇ ਨੇ, ਕੋਈ ਕਾਲਸ ਵਗੈਰਾ ਵੀ ਆਈਆਂ, ਲੋਕਾਂ ਨੇ ਐਪਰੀਸ਼ੀਏਟ ਕੀਤਾ? ਬਹੁਤ ਸਾਰੀਆਂ ਕਾਲਸ, ਮੈਸੇजेस ਆਪਣਾ ਇੰਸਟਾਗ੍ਰਾਮ ਤੇ ਬਾਕੀ ਅਦਰ ਫੇਸਬੁੱਕ ਤੇ ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਤੇ ਉਧਰਲੇ ਕੁਝ ਭਰਾਵਾਂ ਨੇ ਭੈਣਾਂ ਨੇ ਥੈਂਕ ਯੂ ਵੀ ਕੀਤਾ ਕਿ ਤੁਹਾਡਾ ਬੜਾ ਥੈਂਕ ਯੂ ਕਿ ਤੁਸੀਂ ਕੀਤਾ, ਸਾਡੇ ਨਾਲ ਰਲੇ ਆ, ਤੁਸੀਂ ਸ਼ਾਮਲ ਹੋਏ ਆ, ਸਾਨੂੰ ਬਹੁਤ ਖੁਸ਼ੀ ਵੀ ਹੋਈ ਹੈ। ਤੇ ਉਹੀ ਗੱਲਾਂ ਉਹੀ ਜਿਹੜੀਆਂ ਉਹ ਵੀ ਕਰਦੇ ਨੇ ਤੇ ਅਸੀਂ ਵੀ ਕਰਦੇ ਹਾਂ ਕਿ ਇਹ ਇੱਥੇ ਵੰਡ ਕੋਈ ਨਹੀਂ ਹੈਗੀ, ਅੰਦਰੋਂ ਦਿਲ ਤੋਂ ਅਸੀਂ ਇੱਕੋ ਹੀ ਹਾਂ ਤੇ ਇੱਕ ਹੀ ਰਹਿਣਾ, ਖੂਨ ਇੱਕ ਆ, ਮਾਂ ਬੋਲੀ ਇੱਕ ਆ, ਸਾਰਾ ਕੁਝ ਇੱਕ ਹੀ ਹੈ ਤੇ ਪੰਜਾਬ ਸਾਂਝਾ ਹੀ ਹੈ ਤੇ ਲੱਖ ਵੰਡਾਂ ਪੈ ਜਾਣ ਜੋ ਮਰਜ਼ੀ ਹੋ ਜਾਵੇ, ਸਾਡੀਆਂ ਫੀਲਿੰਗਸ ਤੇ ਨਹੀਂ ਚੇਂਜ ਹੋ ਸਕਦੀਆਂ। ਬੰਦੇ ਮਿਲਦੇ ਨਾ ਆਂਦੇ ਯਾਰ ਗੱਲਬਾਤ ਜਦੋਂ ਹੁੰਦੀ ਹੈ ਨਾ ਰੱਬੀ, ਹਾਂਜੀ ਯਾਰ ਤੁਸੀਂ ਤੇ ਸਾਡੇ ਵਾਲੀ ਪੰਜਾਬੀ ਬੋਲਦੇ ਜੀ, ਉਹ ਤੁਸੀਂ ਤੇ ਸਾਡੇ ਅੱਗੋਂ ਕਰਦੇ ਜੀ। ਮੈਂ ਕਿਹਾ ਮੈਂ ਨਾ ਵੀ ਮੂੰਹ ਜੂ ਤੁਹਾਡੇ ਵਰਗਾ ਐਦਾਂ ਹੀ ਇੱਕੋ ਕੁਛ ਹੈ ਵੀ ਉਹ ਤਾਂ ਸਾਰਾ ਹੈ ਜੀ ਇੱਕ ਕੁਛ ਹੈ। ਸੋ ਸਾਡੇ ਉਹ ਗੱਲ ਵੀ ਦੁੱਖ ਤਕਲੀਫਾਂ ਸਾਰਾ ਕੁਝ ਜਿਹੜਾ ਉਹ ਸਾਂਝਾ ਹੀ ਹੈ। ਕੀ ਲੱਗਦਾ ਹੁਣ ਅਸੀਂ ਤੇ ਆਪਣੀ ਜਿਵੇਂ ਉਹ ਆਖਿਆ ਨਾ ਵੀ ਵਾਘੇ ਵਾਲੀ ਲੀਕ ਨਾ ਹੁੰਦੀ, ਲੈਲਪੁਰ ਲਾਹੌਰ ਉੱਥੇ ਹੋਣਾ, ਅੱਜ ਦਿੱਲੀ ਵਿੱਚ ਹੁੰਦਾ। ਜਿਵੇਂ ਹੁਣ ਆਪਣੇ ਜਵਾਨਾਂ ਦੇ ਵਿੱਚ ਜਿਹੜੇ ਸਾਡੀ ਯੂਥ ਹੈ ਨਾ ਜੀ ਉਹ ਚਾਹੁੰਦੀ ਆ ਕਿ ਅਸੀਂ ਯਾਰ ਜਿਸ ਤਰ੍ਹਾਂ ਨਾ ਹੋਣ, ਹਾਲਾਤ ਬਿਹਤਰ ਹੋਣ, ਉਹਨਾਂ ਦੇ ਮਸਲੇ ਮਸਾਇਲ ਹੱਲ ਹੋਣ। ਜਿਵੇਂ ਤੁਸੀਂ ਗਾਣੇ 'ਚ ਕਿਹਾ ਬਹੁਤ ਸਾਰੇ ਲੋਕ ਕਹਿੰਦੇ ਵੀ ਅਸੀਂ ਉੱਥੇ ਹੁੰਦੇ। ਬਿਲਕੁਲ ਇਦਾਂ ਹੀ, ਬਿਲਕੁਲ ਇਦਾਂ ਹੀ। ਸਾਡਾ ਆਪਣਾ ਬੜਾ ਦਿਲ ਕਰਦਾ ਦੇਖ ਕੇ ਕਿ ਯਾਰ ਆ ਦੇਖੋ ਕਿ ਕਾਸ਼ ਇਹ ਸੱਚੀ ਹੀ ਨਾ ਹੁੰਦਾ ਤੇ ਸ਼ਾਇਦ ਅਸੀਂ ਉੱਥੇ ਹੀ ਹੁੰਦੇ। ਇਹ ਕੋਈ ਕਹਿਣ ਵਾਲੀ ਵੀ ਗੱਲ ਨਹੀਂ ਹੈ, ਇਹ ਇੱਕ ਰੀਅਲ ਫੀਲਿੰਗਸ ਆ ਸਾਡੀਆਂ, ਦਿਲ ਦੀ ਗੱਲ ਆ ਇਹ ਕਿ ਜੇ ਇਹ ਵਿੱਚ ਵੰਡ ਵਾਲਾ ਤੇ ਇਹ ਵਾਘੇ ਵਾਲਾ ਬਾਰਡਰ ਨਾ ਹੁੰਦਾ, ਸਾਨੂੰ ਇੰਨੀ ਛੁੱਟ ਹੁੰਦੀ ਕਿ ਅਸੀਂ ਆ ਜਾ ਸਕਦੇ ਤੇ ਅੱਜ ਉੱਥੇ ਹੀ ਹੋਣਾ ਸੀ, ਉੱਥੇ ਹੀ ਹੋਣਾ ਸੀ ਅੱਜ। ਵੇਖੋ ਰੱਬੀ ਕੀ ਕਹਿੰਦੇ ਹੁੰਦੇ ਵੀ ਤਾਰੀਖ 'ਚ ਦਾ ਬੈਕ ਗੇਅਰ ਜਿਹੜਾ ਉਹ ਤਾਂ ਨਹੀਂ ਹੁੰਦਾ, ਇੱਦਾਂ ਹੀ ਮੁਲਕ ਬਣ ਗਏ, ਵੰਡ ਹੋ ਗਈ 47, ਚਲੋ ਜਿਹੜੇ ਵੀ ਹਾਲਾਤ ਹੋਏ। ਅੱਛਾ ਗੱਲ ਕਰਨੇ ਸਾਂ ਰੱਬੀ ਵੀ ਤਾਰੀਖ 'ਚ ਪਿੱਛੇ ਨਹੀਂ ਜਾਇਆ ਜਾ ਸਕਦਾ, ਇੱਦਾਂ ਹੀ ਹੈ। ਬਾਰਡਰ ਤੇ ਹੈ ਨੇ, ਮੁਲਕ ਨੇ, ਹਕੀਕਤ ਨੇ ਇੱਕ ਵੀ, ਪਾਕਿਸਤਾਨ ਵੀ ਹੈ, ਇੰਡੀਆ ਵੀ ਹੈ, ਲੇਕਿਨ ਉਹ ਜਿਵੇਂ ਬਰਲਿਨ ਦੀ ਦੀਵਾਰ ਢਹਿ ਗਈ ਤੇ ਲੋਕ ਇੱਕ ਦੂਜੇ ਵੱਲ ਆਉਂਦੇ ਜਾਂਦੇ ਆ, ਇੱਦਾਂ ਹੋਣ ਤੇ ਵੀ ਸਾਨੂੰ ਲੱਗਦਾ ਹੁਣ ਦੇਰ ਲੱਗਣੀ। ਜੇ ਹੁੰਦਾ ਹੁਣ ਨੂੰ ਉਸ ਤਰ੍ਹਾਂ ਬਰਲਿਨ ਵਾਲੀ ਦੀਵਾਰ ਜੇ ਹੁੰਦੀ ਤੇ ਹੁਣ ਅਸੀਂ ਉੱਥੇ ਹੁੰਦੇ, ਲਾਇਲ ਉੱਥੇ ਹੁੰਦੇ। ਬਿਲਕੁਲ ਇਦਾਂ ਹੀ ਹੈ। ਅੱਛਾ ਲਿਰਿਕਸ ਦੀ ਗੱਲ ਕਰੀਏ ਤੇ ਇਹਦੇ 'ਚ ਕਿਹੜੀ ਲਾਈਨ ਜਾਂ ਵੈਸੇ ਤਾਂ ਸਾਰਾ ਗਾਣਾ ਬਹੁਤ ਵਧੀਆ, ਕਿਹੜਾ ਵਧੀਆ ਲੱਗਦਾ ਉਸੇ ਹੀ ਲੈ 'ਚ ਸੁਣਾ ਦਿਓ ਜਰਾ ਸਾਨੂੰ। ਅੱਛਾ ਜੀ, ਮੈਂ ਤੁਹਾਨੂੰ ਸਟਾਰਟਿੰਗ ਪਹਿਲਾ ਅੰਤਰਾ ਹੀ ਉਹਦਾ ਸੁਣਾਉਣਾ, 27 ਜਿੱਥੋਂ ਸ਼ੁਰੂ ਹੁੰਦਾ ਗਾਣਾ।
ਹੋ ਵੰਡ 47 ਵਾਲੀ ਭੁੱਲੇ ਨਹੀਂ ਅਜੇ, ਸੀਨੇ ਜ਼ਖਮ ਆ ਹਰੇ ਅਜੇ ਕੁੱਲੇ ਨਹੀਂ ਅਜੇ, ਮਾਂ ਬੋਲੀ ਪਿੱਛੇ ਸੂਲੀ ਚੜੇ ਸਾਡੇ ਵੱਢ ਕੇ, ਅੱਖਾਂ ਵਿੱਚ ਅਥਰੂ ਆ ਡੁੱਲੇ ਨਹੀਂ ਅਜੇ, ਇੱਕੋ ਜ਼ਬਾਨ ਸਾਡੀ ਇੱਕੋ ਪਹਿਨਾਵਾ, ਲੈਂਦੇ ਵੱਲੋਂ ਦਿੱਲੀ ਆਉਣਾ ਅੱਗ ਜਿਹਾ ਲਾਵਾ, ਦੁੱਖ ਵੀ ਹੈ ਸਾਂਝੇ ਸਾਡੇ ਸੁੱਖ ਵੀ ਹੈ ਸਾਂਝੇ, ਇੱਥੇ ਨਾ ਤੇਰਾ ਨਾ ਮੇਰਾ ਹੀ ਓਏ, ਇਹ ਪੰਜਾਬ ਵੀ ਮੇਰਾ ਉਹ ਪੰਜਾਬ ਵੀ ਮੇਰਾ ਹੀ ਓਏ, ਇਹ ਪੰਜਾਬ ਵੀ ਮੇਰਾ ਉਹ ਪੰਜਾਬ ਵੀ ਮੇਰਾ ਹੀ ਓਏ। ਵਾਹ ਜੀ ਵਾਹ, ਵਾਹ ਜੀ ਵਾਹ। ਇਸੇ ਤਰ੍ਹਾਂ ਹੀ ਹੈ ਪੰਜਾਬੀ ਜਿੱਥੇ ਵੀ ਆ, ਉਹ ਪੰਜਾਬ ਜਿੱਡਾ ਵੀ ਆ, ਪੰਜਾਬ ਪਹਿਲੋਂ ਸ਼ੁਰੂ ਹੁੰਦਾ ਸੀ ਕਿੱਥੇ ਕਿੱਥੇ ਤੱਕ ਸੀ ਪੰਜਾਬ, ਇਦਾਂ ਹੀ ਰਾਜਧਾਨੀ ਸਾਰਾ ਪੰਜਾਬ ਅਸੀਂ ਸਾਡੇ ਪੰਜਾਬੀਆਂ ਦਾ ਹੀ। ਬਿਲਕੁਲ ਇਦਾਂ ਹੀ। ਅੱਛਾ ਜੀ, ਇਹਦੇ 'ਚ ਲਿਰਿਕਸ ਜਿਹੜੇ ਆ ਉਹ ਤੁਸੀਂ ਇਕੱਲੇ ਲਿਖੇ ਜਾਂ ਹੋਰ ਵੀ? ਨਹੀਂ, ਲਿਰਿਕਸ ਇਹ ਮੈਂ ਲਿਖੇ ਆ, ਨਾਲ ਆਪਣੇ ਲਾਲਾ ਲੈਲਪੁਰ ਦੀਆਂ ਲਾਈਨਾਂ ਜਿਹੜੀਆਂ ਲਾਲਾ ਲੈਲਪੁਰੀਆ ਨੇ ਗਾਈਆਂ ਉਹ ਲਾਲੇ ਨੇ ਲਿਖੀਆਂ ਹੋਈਆਂ। ਮੇਰੇ ਲਿਰਿਕਸ ਜਿਹੜੇ ਮੈਂ ਗਾਏ ਆ ਇਹ ਮੈਂ ਤੇ ਡੈਨੀ ਨੇ ਲਿਖੇ ਆ, ਤੇ ਕੁਝ ਲਿਰਿਕਸ ਐਡੀਸ਼ਨਲ ਜਿਹੜੇ ਹੈਗੇ ਆ ਉਹ ਆਪਣੇ ਚੜ੍ਹਦੇ ਪੰਜਾਬ ਵੱਲੋਂ ਇੱਕ ਵੀਰ ਆ ਮਲਕੀਤ ਸੰਧੂ, ਹਾਂਜੀ, ਉਹ ਮਲਕੀਤ ਨੇ ਲਿਖੇ ਆ। ਯਾਨੀ ਇਹ 'ਚ 4 ਜਣੇ ਅਸੀਂ, 4 ਜਣਿਆਂ ਦਾ ਇੱਕ ਕੋਲੈਬੋਰੇਸ਼ਨ ਬਹੁਤ ਵਧੀਆ ਬਣ ਗਈ। ਗੱਲਾਂ ਦੇਖੋ ਜਿੰਨੇ ਥਾਟਸ ਜੋ ਜਿਹਦੇ ਦਿਲ ਦੇ ਵਿੱਚ ਸੀਗੀਆਂ ਫੀਲਿੰਗਸ, ਉਹ ਸਾਰੀਆਂ ਜਦੋਂ ਇੱਕ ਹੋਈਆਂ ਤੇ ਉਹਦਾ ਬਚਾਓ ਆਟੋਮੈਟਿਕਲੀ ਬਣ ਗਿਆ, ਤੇ ਉਹ ਗੱਲ ਜਿਹੜੀ ਆ ਉਹ ਸਾਹਮਣੇ ਆ ਗਈ। ਸੱਚ ਲੱਗਦਾ ਹੈ ਕਿ ਸੱਚ ਹੈ, ਤੇ ਸੱਚੀ ਵੀ ਸੱਚ ਹੀ ਹੈ ਵੀ ਇਸੇ ਤਰ੍ਹਾਂ ਹੀ ਸੱਚ। ਚਲੋ ਜੀ ਰਵੀ ਜੀ, ਰੱਬ ਸੋਹਣਾ ਖੈਰ ਕਰੇ। ਜਿਸ ਤਰ੍ਹਾਂ ਹੁਣ ਬੈਠੇ ਨੇ ਕਿਸਾਨ ਉੱਥੇ ਧਰਨੇ ਤੇ, ਅਸੀਂ ਸਪੋਰਟ ਦੇ ਵਿੱਚ ਜੋ ਕਰ ਸਕਦੇ ਹਾਂ ਉਹ ਤੇ ਕੀਤਾ, ਜੋ ਕਰ ਸਕਦੇ ਸੀ। ਉਹਨਾਂ ਦੇ ਖੁਸ਼ ਸਲੂਬੀ ਦੇ ਨਾਲ ਮਾਮਲਾ ਜਿਹੜੇ ਵਾ ਉਹ ਤੈਅ ਹੋ ਜਾਣ ਚਾਹੀਦੇ। ਆਮੀਨ ਆਮੀਨ। ਤੁਸੀਂ ਇਹਦੇ 'ਚ ਕੀ ਕਹਿੰਦੇ, ਆਪਣੀ ਰਾਏ ਜ਼ਰੂਰ ਦਿਓ। ਮੈਂ ਇਹੀ ਕਹਿਣਾ ਜੀ ਕਿ ਚਾਹੀਦਾ ਵੀ ਇਹੀ ਹੈ ਗਵਰਨਮੈਂਟ ਨੂੰ ਵੀ, 2% ਪੰਜਾਬੀ ਆ ਭਾਵੇਂ, ਲੇਕਿਨ ਉਹ 50% ਦੇ ਭਾਰੀ ਆ, ਤੇ ਉਹਨਾਂ ਦੀ ਜੋ ਮੰਗ ਹੈਗੀ ਆ ਉਹ ਆਪਣੇ ਰਾਈਟ ਤੇ ਆ, ਉਹ ਸਹੀ ਬੈਠੇ ਆ, ਉਹ ਕੁਝ ਗਲਤ ਨਹੀਂ ਮੰਗ ਰਹੇ ਜਾਂ ਕੁਝ ਗਲਤ ਨਹੀਂ ਕਹਿ ਰਹੇ। ਜੋ ਚੱਲਦਾ ਆ ਰਿਹਾ ਕਿਸਾਨ ਦਾ ਜੋ ਮਤਲਬ ਹੈਗੀ ਆ ਜ਼ਮੀਨ ਆ, ਧਰਤੀ ਆ, ਮਾਂ ਵਾ ਉਹਦੀ, ਤੇ ਉਹ ਉਹਦੀ ਰਹਿਣੀ ਹੈ, ਉਹਦੀ ਰਹਿਣੀ ਚਾਹੀਦੀ ਹੈ। ਉਹ ਮੇਰਾ ਨਹੀਂ ਖਿਆਲ ਕਿ ਉਹਨੂੰ ਉਖਾਉਣ ਦੀ ਉਹਦੇ ਵਿੱਚ ਜਿਹੜੀ ਆ ਇੱਕ ਮਤਲਬ ਉਹ ਹੈਗੀ ਆ ਰੱਖਦਾ। ਕਾਰਪੋਰੇਟ ਸੈਕਟਰ ਨੂੰ ਲੈ ਕੇ ਆ ਰਹੇ ਨਾ, ਉਹ ਜ਼ਿਮੀਂਦਾਰਾਂ ਦੇ ਉੱਤੇ ਲਿਆ ਕੇ ਬਿਠਾਇਆ ਜਾ ਰਿਹਾ। ਮੰਗ ਵੀ ਅਸਲ ਇਹ ਆ ਵੀ ਕਾਰਪੋਰੇਟ ਸੈਕਟਰ ਜਿਹੜੇ ਆ ਉਹ ਆਪਣੇ ਥਾਂ ਰਹਿਣ, ਅਸੀਂ ਆਪਣੀ ਇੰਡੀਪੈਂਡੈਂਟ ਕਰਨਾ ਚਾਹੁੰਦੇ ਹਾਂ ਵੀ ਆਪਣੀ, ਜਿਵੇਂ ਕਿ ਸਾਡੇ ਸਦੀਆਂ ਤੋਂ ਬਾਪ ਦਾਦੇ ਕਰਦੇ ਹੁੰਦੇ ਵਾਈ ਖੇਤੀ, ਉਸੇ ਤਰ੍ਹਾਂ ਹੀ ਕਰ। ਰਵੀ ਜੀ ਬਹੁਤ ਸ਼ੁਕਰੀਆ, ਪਹਿਲਾਂ ਤੁਸੀਂ ਸਾਨੂੰ ਟਾਈਮ ਦਿੱਤਾ, ਗੱਲਬਾਤ ਆਪਣੀ ਤੁਸੀਂ ਰੱਖੀ ਆਡੀਅנס ਤੱਕ, ਸਾਡੇ ਸੁਣਨ ਵਾਲਿਆਂ ਤੱਕ, ਵੇਖਣ ਵਾਲਿਆਂ ਤੱਕ, ਕਿ ਜਿਹੜਾ ਪੰਜਾਬ ਦਾ ਦਰਦ ਆ ਉਹ ਦੋਵਾਂ ਪੰਜਾਬਾਂ ਦਾ ਸਾਂਝਾ ਦਰਦ ਆ। ਉਸ ਦਰਦ ਦੇ ਵਿੱਚ ਸ਼ਾਮਲ ਹੋਏ ਤੇ ਇੱਥੋਂ ਆਵਾਜ਼ ਲੈਲਪੁਰ ਦੀ ਧਰਤੀ ਤੋਂ ਆਵਾਜ਼ ਦਿੱਲੀ ਤੱਕ ਪਹੁੰਚੀ। ਸੋ ਇਸੇ ਹੀ ਉਮੀਦ, ਇਸੇ ਹੀ ਕੋਸ਼ਿਸ਼ ਦੇ ਨਾਲ ਪ੍ਰੋਗਰਾਮਸ ਕਰਦੇ ਰਹੀਦਾ ਕਿ ਜੋ ਪੰਜਾਬਾਂ ਦੀ ਜੁੜਤ ਬਣੇ। ਉੱਧਰ ਦੇ ਇੱਧਰ ਦੇ ਲੋਕ ਬੇਸ਼ੱਕ ਉਹੀ ਗੱਲ ਹੈ ਵੀ ਬਾਰਡਰ ਰਹਿਣ, ਲੇਕਿਨ ਸਾਡੇ ਦਿਲ ਆਪਸੀ ਮਿਲਦੇ ਰਹਿਣ। ਜਿਹੜੀ ਯੂਥ ਹੈ ਸਾਡੀ, ਜਿਸ ਤਰ੍ਹਾਂ ਇਹ ਨਵੇਂ ਯੰਗ ਮੁੰਡੇ ਨੇ ਜਿਵੇਂ ਉੱਧਰ ਦੇ ਨੇ, ਉਹ ਇੱਕ ਦੂਜੇ ਨਾਲ ਜੁੜੇ ਰਹਿਣ। ਸੋਸ਼ਲ ਮੀਡੀਆ ਦੀ ਰਾਹੀਂ ਹੁਣ ਸਾਰੇ ਲੋਕ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨਾਂ ਦੀ ਯਾਰੀ ਦੋਸਤੀ ਉੱਧਰ ਤੇ ਇੱਧਰ ਹੈ। ਸੋ ਨਫ਼ਰਤਾਂ ਜਿਹੜੀਆਂ ਹੌਲੀ ਹੌਲੀ ਘਟ ਰਹੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਘਟਣਗੀਆਂ। ਬੇਸ਼ੱਕ ਅਸੀਂ ਜਰਮਨੀ ਤੋਂ ਪਿੱਛੇ ਹਾਂ, ਬਰਲਿਨ ਵਾਲੀ ਦੀਵਾਰ ਤੋਂ ਅਸੀਂ ਡਿੱਗਣ ਤੋਂ ਪਿੱਛੇ ਹਾਂ, ਲੇਕਿਨ ਉਹ ਡਿੱਗਾਂਗੇ ਇੱਕ ਦਿਨ ਜ਼ਰੂਰ। ਸੋ ਇਸੇ ਹੀ ਉਮੀਦ, ਇਸੇ ਹੀ ਕੋਸ਼ਿਸ਼ ਦੇ ਨਾਲ ਅੱਗੇ ਵੱਧਦੇ ਹਾਂ। ਮਿਲਾਂਗੇ ਫਿਰ, ਰੱਬ ਰੱਖ।